अस्सलाम वालेकुम जी, सत श्री अकाल, प्रणाम दोस्तों। मैं नासर किसाना, तुसीं देख रहे हो पंजाबी चैनल एक पिंड पंजाब दा। ਅਸੀਂ ਅੱਜ ਪਹੁੰਚੇ ਹਾਂ ਚੱਕ ਨੰਬਰ 371 ਜੀਂਬੇ ਗੰਡਾ ਸਿੰਘ। ਇਹ ਪਿੰਡ ਬਿਲਕੁਲ ਗੋਜਰੇ ਦੇ ਨਾਲ ਹੀ ਸਮਝ ਲਓ ਵੀ ਮਰਜ ਹੋ ਚੁੱਕਿਆ ਗੋਜਰੇ ਦੇ ਵਿੱਚ। ਇਹ ਬਲਦੀਆ ਦੇ ਵਿੱਚ ਹੀ ਆ ਗਿਆ ਹੈ ਪਿੰਡ। ਬੜਾ ਸਾਫ ਸੁਥਰਾ ਸੋਹਣਾ ਪਿੰਡ ਹੈ ਜੀ। ਇੱਥੇ ਸਾਡੀ ਬਾਬਾ ਜੀ ਹੁਣਾਂ ਨਾਲ ਮੁਲਾਕਾਤ ਹੈ, ਜਿਨ੍ਹਾਂ ਦਾ ਨਾਮ ਚੌਰੀ ਅਸਲਮ ਹੈ ਜੀ। ਇਹ ਭੁੱਲੇਵਾਲ ਪਿੰਡ ਦੇ ਵਿੱਚੋਂ ਉੱਠ ਕੇ ਆਏ ਆ। ਇਹਨਾਂ ਦੀ ਉਮਰ ਵੀ 11-12 ਸਾਲ ਸੀਗੀ ਉਦੋਂ। ਉਸ ਤੋਂ ਬਾਅਦ ਇਹ ਪਾਕਿਸਤਾਨ ਆਇਆ, ਪਾਕਿਸਤਾਨ ਆ ਕੇ ਗਿੱਦੜ ਪਿੰਡੀ ਬੈਠੇ ਆ। ਗਿੱਦੜ ਪਿੰਡੀ ਤੋਂ ਬਾਅਦ ਫਿਰ 371 ਜੀਂਬੇ ਗੰਡਾ ਸਿੰਘ ਵਿੱਚ ਆ ਕੇ ਆਬਾਦ ਹੋਏ ਆ। ਇੰਡੀਆ ਤੋਂ ਆ ਕੇ ਇੱਥੇ ਤੱਕ ਪਹੁੰਚਣ ਦੀ ਸਾਰੀ ਦਾਸਤਾਨ ਤੁਹਾਡੇ ਰੂਬਰੂ ਕਰਨੀ ਹੈ ਜੀ ਕਿ ਇਹ ਕਿਸ ਤਰ੍ਹਾਂ ਪਹੁੰਚੇ ਆ, ਕੀ ਤਕਲੀਫਾਂ ਕੀ ਮੁਸ਼ਕਲਾਤ ਇਹਨਾਂ ਨੇ ਝੱਲੀਆਂ, ਪਿੰਡ ਕੀ ਸੀ, ਲਾਗੇ ਨੇੜੇ ਲੱਗਦੇ ਪਿੰਡ ਕਿਹੜੇ ਸੀ, ਉਹ ਸਾਰੇ ਤੁਹਾਡੇ ਰੂਬਰੂ ਕਰਾਂਗੇ। बाबा जी अपना नाम दसो पहले की है। मोहम्मद असलम। मोहम्मद असलम। बुजुर्गों का की नाम है? हाजी फकीर मोहम्मद। हाजी फकीर मोहम्मद। दादे का भी याद है? किन्नियां कुछ पुश्तां दे मतलब याद है दादे परदादे तक? दादे का नाम फतू सा जी। अच्छा, फता मोहम्मद होएगा। तीसरी पुश्त में इदां दे नाम हो गए। हाँ, तो फिर गांव दे नवे दे नवे रख लेंदे। बिल्कुल। अच्छा, फतू तक याद है। अच्छा बाबा जी, गोत बरादरी अपनी केड़ी है? मुन्नन। गुज्जर बरादरी। गुज्जर बरादरी। गोत मुन्नन। गोत मुन्नन तुहाडी। 1947 ਦੀ ਵੰਡ ਜਦੋਂ ਹੋਈ ਉਦੋਂ ਆਪਣੀ ਕਿੰਨੀ ਕੁ ਉਮਰ ਸੀਗੀ? ਉਹ ਸਾਰੇ 11 ਸਾਲ ਦਾ। 11 ਸਾਲ ਗੱਭਰੂ ਸੀਗੇ। ਹਾਂ। ਅੱਛਾ, ਯਾਦ ਆ ਗੱਲਾਂ ਬਾਤਾਂ? ਹਾਂ। ਸੁਣਾਓ ਹਾਂ ਕੁਝ ਗੱਲਾਂ ਸਾਨੂੰ ਉੱਥੋਂ ਦੀਆਂ। ਪਿੰਡ ਕਿਹੜਾ ਸੀ ਆਪਣਾ? ਪਿੰਡ ਭੁੱਲਿਆ। ਭੁੱਲੇਵਾਲ। ਹਾਂ। ਇਹ ਕਿਹੜੇ ਜ਼ਿਲ੍ਹੇ ਕਿਹੜੀ ਤਹਿਸੀਲ ਚ ਪੈਂਦਾ? ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜਸ਼ੰਕਰ। ਆਪਣੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ? ਮਹਿੰਦਵਾਲ। ਅੱਛਾ। ਇੱਕ ਪਿੰਡ ਸਿੱਖਾਂ ਦਾ ਗੋਗੜੋਂ। 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 ਅੱਛਾ। ਤੇ ਉੱਪਰ ਨੂੰ ਚਲੇ ਜਾਓ ਸੀਗਾ ਮਾਂਜੀ। ਮਾਂਜੀ ਟਰੋਲੀ। ਹਾਂ। ਉਹ ਤੇ ਉੱਪਰ ਸੀਗਾ ਬਿਸ਼ੋਈ। ਹਾਂ। ਇਲਾਕਾ ਕਿਦਾਂ ਦਾ ਸੀਗਾ? ਇਲਾਕਾ ਠੀਕ ਠਾਕ ਸੀ। ਅੰਬ ਬਹੁਤ ਹੁੰਦਾ ਸੀ। ਅੰਬ ਬਹੁਤ ਹੁੰਦੇ ਸੀ। ਜਾਮਣ ਤੇ ਅੰਬ ਬਹੁਤ। ਇਹਨਾਂ ਦੇ ਬਗੈਰ ਹੋਰ ਕੋਈ ਦਰਖਤ ਹੈ ਨਹੀਂ। ਦੁਆਬਾ ਫੇ ਅੰਬਾਂ ਵਿੱਚ ਤਾਂ ਮਸ਼ਹੂਰ ਸੀਗਾ। ਹਾਂਜੀ। ਆਪਣਾ ਜਿਹੜਾ ਪਿੰਡ ਭੁੱਲੇਵਾਲ ਸੀਗਾ, ਹਾਂਜੀ, ਇਹ 'ਚ ਸਾਰੇ ਮੁਸਲਮਾਨ ਹੀ ਸੀਗੇ? ਸਾਰੇ ਮੁਸਲਮਾਨ। ਕੋਈ ਹਿੰਦੂ ਸਿੱਖ ਜਾਂ ਇਸ ਤਰ੍ਹਾਂ ਦੀ? ਸਾਰੀ ਗੁੱਜਰ ਬਰਾਦਰੀ। ਸਾਰੀ ਟੋਟਲ ਗੁਜਰਾਂ ਦਾ ਪਿੰਡ ਸੀਗਾ। ਆਂਢ ਗੁਆਂਢ ਜਿਹੜੇ ਪਿੰਡ ਸੀਗੇ ਹਾਂ, ਉਹ ਤਾਂ ਸਿੱਖਾਂ ਦੇ ਸੀਗੇ। ਉਹ ਸਿੱਖਾਂ ਦੇ ਸੀਗੇ। ਆਪਣੇ ਟੱਬਰ ਦਾ ਕਿਸੇ ਸਿੱਖਾਂ ਦੇ ਨਾਲ ਕੋਈ ਲੈਕ ਸਲੈਕ ਹੈਗੀ ਸੀਗੀ? ਬਹੁਤ ਸੀਗੀਆਂ ਜੀ। ਮਤਲਬ ਹੁਣ ਉਦੋਂ ਦੇ ਬੰਦੇ ਮਰ ਮੁਰ ਗਏ ਜਿਹੜੇ ਨਾਂ ਚੇਤੇ ਸਾਡੇ ਬਜ਼ੁਰਗਾਂ ਦਾ। ਅੰਮ੍ਰਿਤ ਸਿੰਘ। ਅੰਮ੍ਰਿਤ ਸਿੰਘ। ਹਾਂ। ਅੱਛਾ। ਤੇ ਹੋਰ ਸੀਗੇ ਗਦਾਵਰ ਸਿੰਘ, ਪਤਾ ਨਹੀਂ ਕੋਈ ਏਦਾਂ ਦੇ ਬਹੁਤ ਨਾਂ ਸੀਗੇ। ਤੁਹਾਡੇ ਬਜ਼ੁਰਗਾਂ ਨਾਲ ਸੀ ਉਹਨਾਂ ਦਾ? ਹਾਂਜੀ। ਆਣ ਜਾਣ। ਹਾਂ। ਘਰ ਆਉਂਦੇ ਹੁੰਦੇ ਸੀ? ਨਹੀਂ ਜੀ, ਮਤਲਬ ਪਿੰਡ ਜੀ ਰਸਤਾ ਹੀ ਉਹਨਾਂ ਦਾ, ਉਹਨਾਂ ਸਾਰਿਆਂ ਪਿੰਡਾਂ ਦਾ ਰਸਤਾ ਹੀ ਉੱਥੇ ਦੀ ਸੀਗਾ। ਅੱਛਾ, ਰਾਹ ਸੀਗਾ ਉਧਰੋਂ। ਹਾਂਜੀ, ਠੀਕ ਹੈ। ਉਹ ਉੱਥੇ ਫਿਰ ਲੜਾਈ ਝਗੜੇ ਵੀ ਹੁੰਦੇ ਰਹਿੰਦੇ ਸੀ ਨਾ। ਅੱਛਾ। ਤੇ ਜੇ ਕੋਈ ਜ਼ਿਆਦਾ ਹੋਵੇ ਨਾ, ਕੋਈ ਪਿੰਡ ਦੇ, ਸਾਡੇ ਪਿੰਡ ਦਾ ਬੰਦਾ ਮਤਲਬ ਫਰਜ਼ ਕਰੋ ਉਹ ਲਿਆਦਾ ਇੱਕ ਬੰਦਾ ਜਾਂ ਦੋ ਬੰਦਾ ਕਿਤੇ ਉਧਰ ਲੜ ਰੁੜ ਪਏ, ਉਹਨਾਂ ਨੇ ਜਾਣਾ ਤਾਂ ਫਿਰ ਉੱਥੇ ਦੀ ਹੁੰਦਾ ਸੀਗਾ। ਉਹ ਫਿਰ ਉੱਥੇ ਕਟਾਪਾ ਚੰਗੇ ਧਰ ਹੋ ਜਾਂਦਾ ਸੀਗਾ। ਇਹ ਤਾਂ ਫਿਰ ਪਤਾ ਵੀ ਲੰਘ ਕੇ ਅਸੀਂ ਇੱਥੋਂ ਜਾਣਾ, ਕਾਬੂ ਆ ਜਾਣਾ ਆ। ਲੰਘ ਕੇ ਜਾਣਾ। ਠੀਕ ਹੈ। ਰਸਤਾ ਹੀ ਹੋ ਸੀਗਾ। ਆਪਣੇ ਸਾਰੇ ਮੁੰਨਣ ਹੀ ਸੀਗੇ ਜਾਂ ਹੋਰ ਬਰਾਦਰੀ ਆਪਣਾ ਗੋਤਾਂ ਵਾਲੇ ਵੀ ਸੀਗੇ? ਨਹੀਂ, ਹੋਰ ਵੀ ਸੀਗੇ। ਹੋਰ ਵੀ ਸੀਗੇ? ਚੇਚੀ ਸੀਗੇ। ਚੇਚੀ ਸੀਗੇ। ਠੀਕ ਆ। ਜ਼ਿਮੀਂਦਾਰਾ ਕਰਦੇ ਸੀ? ਜ਼ਿਮੀਂਦਾਰ। ਅੱਛਾ। ਤੁਸੀਂ ਵੀ ਹਾਲ ਬਾਲਣ ਦੇ ਸੀਗੇ? ਨਹੀਂ ਹਲੇ? ਨਹੀਂ ਜੀ, ਮੈਂ ਤਾਂ ਸੀ ਬਾਹਰ, ਛੋਟਾ ਹੀ ਸੀ ਯਾਰ। ਹੋਰ ਕੋਈ ਗੱਲਬਾਤ ਸਾਨੂੰ ਸੁਣਾਓ ਉੱਥੋਂ ਦੇ ਵਸੇਬ ਦੀ। ਉੱਥੇ ਮਤਲਬ ਜੀ ਜਿਸ ਵੇਲੇ ਉੱਥੋਂ ਉੱਠੇ ਨਾ, ਹਾਂ, ਮੇਰਾ ਖਿਆਲ ਹੈ ਕਿ ਸਾਡਾ 7 ਦੇ ਬਾਅਦ ਉੱਥੋਂ ਹਿੰਦੁਸਤਾਨ 'ਚ ਕੋਈ ਮੁਸਲਮਾਨ ਉੱਠਿਆ ਨਹੀਂ। ਉਹ ਕਿੱਦਾਂ? ਔਰ ਸਭ ਤੋਂ ਬਾਅਦ ਅਸੀਂ ਉੱਠੇ। ਤੁਸੀਂ ਸਭ ਤੋਂ ਬਾਅਦ ਚ ਆਏ ਆ? ਸਭ ਤੋਂ ਬਾਅਦ ਤੁਹਾਨੂੰ ਲੱਗਦਾ ਆ? ਹਾਂਜੀ। ਤੇ ਉਹ ਸਾਡੇ ਮਤਲਬ ਪਤਾ ਲੱਗਦਾ ਤਾਂ ਵੀ ਉਹ ਫਲਾਣਾ ਅੱਗ ਲੱਗ ਗਈ ਪਿੰਡ, ਉਹ ਸਾੜ ਦਿੱਤਾ ਪਿੰਡ ਫਲਾਨਾ ਸਾੜ ਦਾ, ਪਤਾ ਤਾਂ ਸੀਗਾ ਸਾਰਿਆਂ ਨੂੰ। ਉਹ ਸਾਡੇ ਕੀ ਬਜ਼ੁਰਗ ਸੀਗੇ, ਵਜ਼ੀਰ ਅਲੀ ਸ਼ਾਹ, ਉਹਨਾਂ ਦਾ ਮਜ਼ਾਰ ਹੈ ਉੱਥੇ ਆਪਣੇ ਗਿੱਦੜ ਪਿੰਡੀ। ਗਿੱਦੜ ਪਿੰਡੀ? ਹਾਂਜੀ, ਠੀਕ ਆ। ਉਹ ਕਹਿੰਦੇ ਜਾਣਾ ਨਹੀਂ ਹੈਗਾ, ਜਿਸ ਲਈ ਜਾਵਾਂਗੇ
ਉਧਰੋਂ ਹੁਕਮ ਆਏਗਾ ਤਾਂ ਉਸ ਲਈ ਜਾਣਾ, ਹਾਲੇ ਇੱਥੇ ਹੀ ਹੈ। ਤੁਸੀਂ ਆਪਣੀ ਜੂਝ ਕੰਮ ਕਰਨਾ, ਆਪਣਾ ਕੰਮ ਕਰੋ ਜੋ ਮਰੋ, ਜੂਝ ਤੋਂ ਬਾਹਰ ਨਹੀਂ ਪੈਰ ਰੱਖਣਾ। ਹੁਕਮ ਕਿੱਧਰੋਂ ਆਊਗਾ? ਹੁਕਮ ਅੱਲਾ ਦੀ ਤਰਫੋਂ ਆਏਗਾ ਜੀ, ਤੇ ਜਿਸ ਦਿਨ ਅੱਲਾ ਦਾ ਹੁਕਮ ਆਣਾ ਉਸ ਦਿਨ ਉੱਠਣਾ ਸੀ। ਹਾਂ ਉੱਥੇ ਬੈਠੇ ਰਹੇ। ਉਹ ਸਾਡੇ ਉੱਥੇ ਇੱਕ ਸਾਡੇ ਲੰਬੜਾ ਦਾ ਹੁੰਦਾ ਸੀ ਹਾਤਾ, ਮਤਲਬ ਆ ਪਿੱਛੇ ਮਕਾਨ ਸੀਗਾ ਨਾ, ਮੋਰੇ ਦਲਾਨ ਸੀਗਾ, ਉਹਦੇ ਮੋਰੇ ਬਰਾਂਡਾ ਸੀਗਾ। 36 ਸ਼ਤੀਰੀਆਂ ਸੀ ਬਰਾਂਡੇ ਪਰ। ਅੱਛਾ, ਐਡਾ ਵੱਡਾ ਸੀ? ਇਤਨਾ ਵੱਡਾ। ਹੁਣ 36 ਸ਼ਤੀਰੀਆਂ ਇੱਥੇ ਚੱਲ ਕੇ ਲੋਕ ਕਿਸ ਤੱਕ ਜਾਂਦੀਆਂ। 5-5 ਫੁੱਟ ਦਾ ਵਾਇਆ ਵੀ ਹੋਵੇ ਹਾਂ ਕਿੱਥੇ ਗੱਲ ਪਹੁੰਚ ਜਾਂਦੀ। ਹਾਂ, ਇਦਾਂ ਹੀ ਪਿਛਲੇ ਮਕਾਨਾਂ ਦੇ ਸੀਗੀਆਂ, ਉਹਦੇ ਪਿਛਲੇ ਮਕਾਨ ਤੇ ਉਹਨਾਂ ਨੇ ਆਪਣਾ ਭੱਠਾ ਬਣਾ ਕੇ ਇੱਟਾਂ ਆਪਣੇ ਲਾ ਕੇ ਫਿਰ ਮਕਾਨ ਬਣਾਏ ਹੋਏ। ਅੱਛਾ। ਹਾਂਜੀ, ਤੇ ਉੱਥੇ ਫਿਰ ਸਾਈਂ ਹੁਣੀ ਕਹਿੰਦੇ ਹਾਲਾਤ ਬਹੁਤੇ ਖਰਾਬ ਹੋ ਗਏ ਨਾ, ਉਹ ਕਹਿੰਦੇ ਵੀ ਇੱਥੇ ਆ ਜਾਇਆ ਕਰੋ ਸਾਰਾ ਪਿੰਡ, ਦਿਨ ਨੂੰ ਆਪਣਾ ਕੰਮ ਕਰੋ ਜੋ ਮਰਜ਼ੀ ਕਰੋ, ਪੱਠੇ ਪੁੱਠੇ ਪਾਓ, ਤੇ ਰਾਤ ਨੂੰ ਬੁੜੀਆਂ ਤੇ ਬੰਦੇ ਇੱਥੇ। ਕਿੱਥੇ ਆਓ? ਉਹ ਸਾਈਂ ਉਹਨਾਂ ਦਾ ਮੰਜਾ ਹੁੰਦਾ ਸੀ ਬਾਹਰ, ਹਾਂ, ਉਹਨਾਂ ਦੇ ਕੋਲ ਦੇ 10-12 ਬੰਦੇ ਹੁੰਦੇ ਬੈਠੇ, ਸਿਰ ਬਹੁਤ ਪੀਂਦੇ ਸੀ, ਸਿਗਰਟਾਂ ਬਹੁਤ ਪੀਂਦੇ ਸੀ? ਬਹੁਤ ਪੀਂਦੇ ਸੀ। ਅੱਛਾ। ਉਹ ਇਹਦਾ ਸੁੱਤੇ ਸੀਗੇ, ਇਧਰੋਂ ਹਮਲਾ ਕਰਤਾ ਉਹਨਾਂ ਨੇ, ਸਿੱਖਾਂ ਨੇ। ਉਹਨਾਂ ਤਲਵਾਰਾਂ ਦੇ ਔਰ ਲੋ ਹੋ ਗਏ, ਮਸਾਲਾ ਜਾਲੀਆਂ ਤਾਂ ਮੁਸਲਮਾਨ ਲੋਕ ਸਾਡੇ, ਉਹਨਾਂ ਨੂੰ ਕਿਹਾ ਅੱਜ ਤਾਂ ਆਖਰੀ ਟਾਈਮ ਹੈ ਸਾਡਾ। ਹੁਣ ਸਾਈਂ ਹੁਣ ਜਗਾਨ ਬਿਨਾ ਉਦਾਂ ਹੀ ਪਿੱਛੇ ਹਟ ਕੇ ਨਾ ਪੈਰ ਅੱਗੇ ਪਿੱਛੇ ਆਏ, ਉਹ ਪੈਰ ਕਿਹੜੀ ਸੀ? ਹਾਂ, ਪੈਰ ਘੜੀਸਣ ਬੜੇ ਕਾਇਆ। ਕੀ ਗੱਲ ਹੋਈ? ਕਹਿੰਦੇ ਉਹ ਕਹਿੰਦੇ ਜਿਹੜੇ ਸੀ ਬੈਠੇ ਸੀ ਕਿ ਦੇਖੋ ਤਾਂ ਇੱਧਰ ਜੇ ਕਹੋ ਤੁਹਾਡਾ ਮੰਜਾ ਅੰਦਰ ਨਾ ਕਰ ਲਈਏ। ਉਹ ਕਹਿੰਦੇ ਨਹੀਂ, ਪਾਣੀ ਬਾਲਟੀ ਲਿਆਓ, ਪਾਣੀ ਬਾਲਟੀ ਲਿਆਓ। ਏਦਾਂ ਚਿੱਟੀ ਚਾਦਰ ਹੁੰਦੀ ਸੀ, ਸਿਰਾਣਾ ਥੱਲੇ ਸਿਗਰਟ। ਬਸ ਉਹਨਾਂ ਨੇ ਉਹ ਬਾਲਟੀ ਫਟਾਫਟ ਲਿਆਂਦੀ, ਲਿਆ ਕੇ ਏਦਾਂ ਮੰਜੇ ਤੇ ਖੜੇ ਹੋ ਗਏ। ਜਿਹੜੇ ਮੰਜੇ ਤੇ ਖੜੇ ਹੋਏ ਨਾ, ਉੱਪਰ ਬਾਲਟੀ ਸਿੱਟ ਲਈ ਪਾਣੀ ਦੀ, ਉੱਥੇ ਬੈਠ ਗਏ। ਏਦਾਂ ਹੱਥ ਮਾਰਿਆ ਥੱਲੇ ਸਿਰਾਣੇ, ਸਿਗਰਟ ਕੱਢੀ, ਲਾ ਕੇ ਤੀਲੀ ਮਾਰ ਕੇ ਲਾ ਕੇ ਸਿਗਰਟ ਸਿੱਟੀ, ਤੀਲੀ ਛੱਡਦੀ ਇਸ ਤਰ੍ਹਾਂ। ਅੱਛਾ, ਤੀਲੀ ਛੱਡਤੀ। ਮਾਂ ਕਿਹਾ ਜੀ ਛੱਡ ਕੇ ਅੱਲਾ ਦੇ, ਸੜ ਗਏ ਸਾਰੇ ਹੀ, ਮਰ ਗਏ, ਕੋਈ ਚੀਜ਼ ਨਜ਼ਰ ਨਾ ਆਵੇ। ਉਹ ਜਿਹੜੇ ਮਾਰਨ ਆਏ ਸੀਗੇ? ਹਾਂ, ਜਿਹੜੇ ਮਾਰਨਾ ਸਿੱਖ ਨੇ, ਬਹੁਤ ਜ਼ਿਆਦਾ ਸਿੱਖ ਗਏ ਨਾ। ਅੱਛਾ। ਉਹ ਫਿਰ ਯਾਨੀ ਉਹ ਸਿਗਰਟ ਦੇ ਨਾਲ ਜਿਹੜੀ ਉਹ ਸਿਗਰਟ ਨਾਲ ਹੀ ਲਾਈ, ਉਹ ਤੀਲੀ ਐ ਸੁੱਟਣ ਨਾਲ ਹੀ ਸੜ ਗਏ? ਤੀਲੀ ਨਾਲ ਹੀ ਸੜ ਗਏ। ਉਹ ਨੇੜੇ ਆ ਗਏ ਸੀਗੇ? ਨਹੀਂ, ਮਤਲਬ ਦੂਰ ਸੇ ਹਸਤੀ ਸੀ ਜੀ ਉਹ। ਅੱਛਾ, ਦੂਰ ਛੱਡ ਗਈ, ਭਾਵੇਂ ਅਸੀਂ ਇੱਥੇ ਬੈਠੇ, ਅਗਰ ਅਸੀਂ ਇੱਥੇ ਬੈਠੇ ਸਾਨੂੰ ਕਰ ਦੇਣ ਜੋ ਮਰਜ਼ੀ। ਯਾਨੀ ਉਹਨਾਂ ਨੇ ਉਹ ਕਰਾਮਤ ਦਿਖਾਈ ਹੈ। ਹਾਂ। ਫਿਰ ਉੱਥੇ ਗਏ ਜੀ, ਤੀਏ ਦਿਨ ਨਾ ਮਿਲਟਰੀ ਚਲੇ ਗਈ ਲੈਣ ਵਾਸਤੇ, ਤੇ ਪਿੰਡ ਨੂੰ ਲਿਆਓ। ਉਹ ਜਿਹੜਾ ਉਹਨਾਂ ਚ ਸੀਗਾ ਨਾ, ਉਹਨਾਂ ਦਾ ਕੋਈ ਕਮਾਂਡਰ, ਉਹਦੇ ਇੱਧਰ ਰਿਸ਼ਤੇਦਾਰ ਸੀਗੇ ਪਾਕਿਸਤਾਨ ਚ? ਪਾਕਿਸਤਾਨ ਚ। ਅੱਛਾ। ਇੱਧਰ ਵੀ ਸੀਗੇ ਨਾ ਜਿਹੜੇ ਉਦੋਂ ਉੱਠ ਕੇ ਗਏ ਆ, ਇਹਨਾਂ ਜਿਹੜੇ ਇੱਧਰ ਮੁਸਲਮਾਨ ਸੀ, ਇਹਨਾਂ ਨੇ ਉਹਨਾਂ ਦੇ ਸ਼ਰੀਰ ਬਹੁਤ ਬੁਰੇ ਕੀਤੇ ਆ। ਹਾਂ ਜੀ, ਮਾਰਵਾੜ ਤੇ ਦੋਵਾਂ ਸਾਈਡਾਂ ਤੇ ਹੋਈ ਹੈ। ਜਿਹੜੇ ਪਹਿਲੇ ਹੁਣ ਬਸ਼ਿੰਦੇ, ਜਿਹੜੇ ਪਹਿਲੇ ਇੱਥੇ ਆ, ਉਹਨਾਂ ਨੇ ਬਹੁਤ ਕੁਛ ਕੀਤਾ ਸੀ। ਉਹ ਉਹਦਾ ਦਾ ਇਹ ਨੁਕਸਾਨ ਸਾਰਾ ਬਸ਼ਿੰਦਿਆਂ ਨੇ ਕੀਤਾ, ਲੁੱਟ ਮਾਰ ਵੀ ਬਸ਼ਿੰਦਿਆਂ ਨੇ ਕੀਤੀ? ਹਾਂਜੀ ਹਾਂਜੀ। ਮਹਾਜਰਾਂ ਵਿਚਾਰਿਆਂ ਨੇ ਤਾਂ ਨੁਕਸਾਨ ਹੀ ਝੱਲਿਆ। ਨਾ ਜੀ ਨਾ। ਉਹ ਫਿਰ ਨਾ ਉਹਨਾਂ ਦਾ ਗੁੱਸਾ ਸੀਗਾ ਆਪਣਾ, ਉਹਨਾਂ ਨੇ ਕਿਹਾ ਵੀ ਹੁਣ ਇੱਥੋਂ ਪਿੰਡ ਚ ਬੰਦਾ ਬਚੇਗਾ ਕੋਈ ਨਹੀਂ, ਉਹਦਾ ਕਮਾਂਡਰ ਸਕਦਾ। ਤੇ ਸਾਈਂ ਉਹਨਾਂ ਨੇ ਉਹ ਤਾਂ ਜਾਣਦੇ ਸੀਗੇ, ਉਹਨਾਂ ਨੇ ਕਿਹਾ ਵੀ ਇਹਨੂੰ ਦੁੱਧ ਪਾਓ। ਉਹ ਦੁੱਧ ਲੈ ਗਿਆ ਕੋਲ ਨੂੰ, ਮੈਂ ਨਹੀਂ ਪੀਣਾ, ਚਲੋ ਤੁਸੀਂ ਤਿਆਰ ਹੋ ਜਾਓ। ਉਹ ਸਾਈਂ ਨੂੰ ਦੱਸਿਆ ਜੀ ਦੁੱਧ ਨਹੀਂ ਕਹਿੰਦਾ ਮੈਂ ਪੀਣਾ। ਮੈंने ਅੱਛਾ ਲਿਆਓ ਦੇ। ਉਹਨਾਂ ਨੇ ਅੱਧਾ ਇੱਕ ਉਹਦੀ ਘੁੱਟ ਭਰੀ, ਲਓ ਕਹਿੰਦੇ ਹੋਣਗੇ, ਮੁਸਲਮਾਨ ਹੋ ਗਿਆ ਜੀ, ਹੋ ਗਏ ਇੱਕਦਮ ਪੀ ਕੇ ਬਸ ਤਿਆਰ ਹੋ ਜਾਓ ਜੀ। ਪਾਸੇ ਪਾਸੇ ਨਾ ਲੋਕਾਂ ਨੇ, ਸਾਡੇ ਲੋਕਾਂ ਨੇ ਕੋਈ ਚੀਜ਼ ਛੱਡੀ ਨਹੀਂ ਸੀ ਉੱਥੇ। ਲੈ ਗੱਡਾ, ਹਰ ਬੰਦੇ ਕੋ ਗੱਡਾ ਥਾ, ਆਪਣੇ ਘਰ ਦਾ ਸਾਰਾ ਸਮਾਨ, ਜਿਹਦਾ ਸਭ ਸੇ ਛੋਟੀ ਚੀਜ਼ ਆ ਚਿਮਟਾ ਹੁੰਦਾ ਕਿ ਧਰਨ ਵਾਲਾ, ਉਹ ਵੀ ਇਹ ਵੀ ਨਹੀਂ ਛੱਡਿਆ। ਤੇ ਉਹ ਫਿਰ ਕੀ ਕਹਿੰਦੇ ਵੀ ਜਿਹੜਾ ਗੱਡੇ ਤੇ ਸਮਾਨ ਪੂਰਾ ਆ ਗਿਆ, ਉਹ ਕਿੰਨਾ ਕੁ ਸਮਾਨ ਹੋਊਗਾ? ਸਮਾਨ ਤਾਂ ਫਿਰ ਥੋੜਾ ਬਹੁਤਾ ਸੀ ਨਾ ਜਿਹੜਾ ਗੱਡੇ ਤੇ ਪੂਰਾ ਆ ਗਿਆ? ਨਹੀਂ ਜੀ ਨਹੀਂ, ਗੱਡੇ ਤੇ ਗੱਡਾ ਕਿਤੇ 4 ਭਰੀਆਂ ਮਸਾਂ ਲਾ ਦਿੰਦੀ? ਨਾ, ਗੱਡਾ ਬਹੁਤ ਬੜੀ ਬਲਾ ਹੁੰਦੀ ਹੈ। ਇੱਥੇ ਤਾਂ ਗੱਡੇ ਹੈ ਹੀ ਨਹੀਂ। ਉਹ ਵੱਡੇ ਵੱਡੇ ਸੀਗੇ? ਹਾਂ, ਉਹ ਤਾਂ ਵੱਡੇ ਗੱਡੇ ਸੀਗੇ। ਬੜਾ ਐਡੇ ਪਹੀਏ ਸੀ ਉਹਨਾਂ ਦੇ, ਐਡੇ ਮੋਟੇ। ਆਹ ਪਹਿਲੇ ਅਸੀਂ ਦੇਖੇ ਆ ਲੱਕੜ ਦੇ ਪਹੀਆਂ ਵਾਲੇ। ਉਹ ਲੈ ਕੇ ਆ ਗਏ ਉੱਥੇ, ਮਾਲ ਪਰ ਚਲੇ ਗਏ। ਅੱਛਾ, ਰਾਤ ਮਾਲ ਪਰ ਰਹੇ। ਮਾਲਪੁਰ? ਹਾਂਜੀ। ਉਹ ਸਵੇਰ ਨੂੰ ਉੱਥੇ ਐਲਾਨ ਹੋਇਆ ਕਿ ਜਿਹੜੇ ਭੁੱਲਿਆ ਦੇ ਲੋਕ ਹੈ ਨਾ, ਉਹ ਤਾਂ ਕੈਂਪ ਸੀਗਾ ਨਾ ਉੱਥੇ ਦੇ ਲੋਕ 4 ਮਹੀਨਿਆਂ ਦੇ ਬੈਠੇ ਸੀ।
ਉਹਨੇ ਕਿਹਾ ਜਿਹੜੇ ਭੁੱਲਿਆ ਦੇ ਲੋਕ ਆ ਟਰੱਕਾਂ 'ਚ ਬੈਠੇ ਹੋਏ ਨੇ ਉੱਥੇ ਟਰੱਕ ਆ ਗਏ ਸਾਰੇ ਲੋਕ ਫਿਰ ਉਹ ਗੱਡੇ ਵੀ ਟੱਲੇ ਵੀ ਤਾਂ ਜੋ ਕੁਝ ਵੀ ਸੀਗਾ ਸਾਰਾ ਕੁਝ ਉੱਥੇ ਹੀ ਛੱਡ ਦਿੱਤਾ ਪਿੰਡੋਂ ਲਿਆਂਦਾ ਕੈਂਪ 'ਚ ਛੱਡ ਹਾਂ ਦਿੱਤਾ ਕੈਂਪ ਛੱਡ ਹੁਣ ਕੈਂਪ ਟਰੱਕ 'ਚ ਨਹੀਂ ਰੱਖਣਾ ਸਮਾਨ ਗੱਡੇ ਵੀ ਉੱਥੇ ਗੱਡੇ ਹਰ ਚੀਜ਼ ਉੱਥੇ ਹੀ। ਜੋ ਬਿਸਤਰੇ ਬੰਦੇ ਉੱਥੇ ਨਾ ਸਭ ਉੱਥੇ ਰਹਿ ਗਏ ਤੇ ਜਾਨ ਬਚਾਈ ਆਪਣੀ ਜਾਨ ਕਹਿੰਦੇ ਫਟਾਫਟ ਬੈਠ ਜਾ ਉਹ ਟਰੱਕਾਂ 'ਚ ਬੈਠੇ ਉਹਨਾਂ ਨੇ ਹੁਸ਼ਿਆਰਪੁਰ ਲਿਆ ਕੇ ਲਾਤੇ 2 ਦਿਨ ਹੁਸ਼ਿਆਰਪੁਰ ਰਹੇ ਤੀਏ ਦਿਨ ਫਿਰ ਟਰੱਕ ਆ ਗਿਆ ਉਹਨੇ ਕਿਹਾ ਭੁੱਲਿਆ ਉਹਦੇ ਲੋਕ ਬੈਠ ਜਾਣ ਟਰੱਕਾਂ 'ਚ ਲਾਹੌਰ ਲੈ ਆਂਦੇ ਉਹਨਾਂ ਨੂੰ ਅੱਛਾ ਦਿਲ ਕਰਦਾ ਸੀ ਆਉਣ ਨੂੰ ਮੇਰੀ ਦਿਲ ਤਾਂ ਨਹੀਂ ਹੁਣ ਸਾਨੂੰ ਤਾਂ ਇਤਨਾ ਨਸੀ ਨਾ ਮਰਨ ਜਿਹੜੇ ਉਹਨਾਂ ਕੋ ਵੀ ਆਪਾਂ ਆ ਕੇ ਉਮਰ ਗੁਜ਼ਾਰੀ ਆ ਹਾਂਜੀ ਆਖਰ ਇੱਥੇ ਨਵੇਂ ਸਿਰੇ ਸੈੱਟ ਹੋਏ ਹੋਣਗੇ ਹਾਂ ਹਾਂ ਝਾਕਦੇ ਤਾਂ ਹੁਣੇ ਪਿੱਛੇ ਹੁਣ ਉਹ ਜਿਹੜੇ ਸੀਗੇ ਨਾ ਬਜ਼ੁਰਗ ਜਿਸ ਦੇ ਇੱਥੇ ਆਏ ਆ ਸਾਈਂ ਹੁਣੀ ਵਫਾਤ ਭਾਗਾ ਹੈ 10 ਸਾਲਾਂ ਵਾਸਤੇ ਇਹਨਾਂ ਨੂੰ ਅਮਾਨਤ ਤੇ ਬਣਾਇਆ था ਵੀ ਕੀ ਪਤਾ ਉਹ ਪਿੱਛੇ ਕਹਿੰਦੇ ਜਾਣਾ ਪਵੇ 10 ਸਾਲਾਂ ਤੱਕ ਅਸੀਂ ਇੱਥੇ ਪਿੱਛੇ ਚਲੇ ਜਾਣਾ ਅੱਛਾ 10 ਸਾਲਾਂ ਵਾਸਤੇ ਫਿਰ ਪਿੱਛੇ ਕਿੱਥੇ ਜਾਣਾ था ਜਿੱਦਾਂ ਝਾਕ ਤਾਂ ਹੈਗੀ ਸੀ ਨਾ ਹਾਂ ਝਾਕ ਤਾਂ ਸੀਗੀ ਨਾ ਜੀ ਉਹ ਫਿਰ 74 ਵਾਲਿਆਂ ਨੂੰ ਵੀ ਫਿਰ ਉਹ ਪੁੱਛਿਆ ਇਹਨਾਂ ਨੇ ਸਾਈਂ ਨੂੰ ਉਹਨਾਂ ਨੇ ਕਿਹਾ ਫਿਰ ਤੁਸੀਂ ਇਸ ਤਰ੍ਹਾਂ ਕਰੋ ਕਬੀਲੇ ਵਾਰ ਜਾਣਾ ਜਿਵੇਂ ਕਬੀਲੇ ਹੈ ਨਾ ਤੇ ਇੱਕ ਕਬੀਲੇ ਦੇ 6 ਘਰ ਹੈ ਜਾਂ ਇੱਕ ਦੇ 7 ਹੈ ਜਾਂ 8 ਪੂਰਾ ਹੈ ਟੱਬਰ ਜਾਣੀ ਜਾਣਾ ਹਾਂ ਉਹ ਸਾਰੇ ਨਾ ਇੱਥੇ ਰਹਿਣਗੇ ਆਪਣਾ ਅੱਧਾ ਕਬੀਲਾ ਉਧਰ ਹੋਊਗਾ ਅੱਧੇ ਇੱਧਰ ਕਬੀਲੇ ਵਾਰ ਇਹ ਨਾ ਕਿ ਅੱਧਾ ਕਬੀਲਾ ਇੱਥੇ ਰਹਿ ਜਾਂਦਾ ਉੱਥੇ ਚੱਲ ਜਾਏ ਕਬੀਲੇ ਵਾਰ ਚਲੇ ਗਏ ਉਹ ਫਿਰ ਇਸ ਨੂੰ ਚਲੇ ਗਏ ਉੱਥੇ ਚਲੇ ਗਏ ਤਾਂ ਬਸ ਕੋਈ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਵੀ ਆਪਣਾ ਸਾਡੇ ਪਿੰਡ ਦੇ ਵਿੱਚ ਨਾ ਸਿਰਫ ਇੱਕ ਬੰਦੇ ਦਾ ਨੁਕਸਾਨ ਹੋਇਆ ਉਹਨੇ ਅਪ ਕੀਤਾ ਉਹ ਕਿਦਾਂ ਉਹਦੇ ਕੋਲ ਉਹਨਾਂ ਦਿਨਾਂ ਦੇ ਵਿੱਚ ਕਿਤੇ ਗੱਡਾ ਉਹਨੇ ਭੇਜ ਦਿੱਤਾ ਮੁੰਡਾ ਸੀਗਾ ਇੱਕ ਚੰਗਾ ਤਕੜਾ ਉਹਦਾ ਜਵਾਨ ਉਹਨੂੰ ਕਿਹਾ ਸਰਦਾਰ ਸਾਡੇ ਕੋਲ ਗੱਡਾ ਹੈ ਨਹੀਂ ਬਾਕੀ ਸਾਰੇ ਪਿੰਡ ਕੋਲ ਜਾਣਾ ਤਾਂ ਹੈਗਾ ਤੇ ਸਾਡਾ ਭਾਈ ਸਮਾਨ ਕਿੱਧਰ ਲੈ ਜਾਵਾਂਗੇ ਚਲੋ ਸਾਈ ਦੇ ਕੇ ਆਨੇ ਗੱਡੇ ਦੀ ਸਿੱਖਾਂ ਦਾ ਪਿੰਡ ਸਾਰਾ ਹੀ ਆ ਕੇ ਉੱਥੇ ਸਾਈ ਦੇ ਆਈ ਗੱਡੇ ਦੀ ਗੱਡੇ ਦੀ ਉੱਥੇ ਚਲੇ ਗਏ ਉਹ ਇਸ ਲਈ ਆਪ ਸਾਈਂ ਨੇ ਦੱਸਿਆ ਕਿ ਬਸੀਮੋ ਨੇ ਆਪਣਾ ਬਸੀਮਾ ਬਾਹਰ ਪੈਰ ਨਹੀਂ ਰੱਖਣਾ ਇਹ ਨਸੀਹਤ ਕੀਤੀ ਹਾਂਜੀ ਉਹ ਜਿਹੜੇ ਬਸੀਮੇ ਬਾਹਰ ਗਏ ਉਹ ਨੱਠੇ ਮਗਰ ਇਹਨਾਂ ਦੇ ਉਹ ਜਿਹੜਾ ਸਰਦਾਰ ਦਾ ਮੁੰਡਾ ਉਹਦਾ ਜਵਾਨ ਸੀਗਾ ਉਹ ਤਾਂ ਆਪਣੇ ਬਸੀਮੇ 'ਚ ਆ ਗਿਆ ਛਾਲਾਂ ਮਾਰੀਆਂ 4 ਬਸੀਮੇ 'ਚ ਉਹ ਬੁੱਢਾ ਆਦਮੀ ਸੀਗਾ ਉਹ ਤਾਂ ਰਸਤੇ ਰਹਿ ਗਿਆ ਮਗਰ ਨੱਠੇ ਦੇ ਵੱਢ ਸਟੇ ਉਹਨਾਂ ਨੇ ਇੱਕ ਹੀ ਆਦਮੀ ਸਾਡਾ ਨਾ ਸਿਰਫ ਉਹ ਪੂਰੇ ਪਿੰਡ ਦੇ ਇੱਕ ਬੰਦਾ ਦਾ ਉਹ ਨੁਕਸਾਨ। ਸ਼ਹੀਦ ਹੋਇਆ ਮਾਰਿਆ ਉਹ ਵੀ ਸਿੱਖਾਂ ਨਹੀਂ ਸੀ ਹਾਂ ਸਿੱਖ ਉਹ ਨਾਲ ਦੇ ਪਿੰਡ ਵਾਲੇ ਸੀਗੇ ਹਾਂ ਨਾਲ ਦੇ ਪਿੰਡ ਦੇ ਅੱਛਾ ਦੇਖ ਲਓ ਕਿਦਾਂ ਸਦੀਆਂ ਤੋਂ ਇਕੱਠੇ ਰਹਿਣ ਵਾਲੇ ਕਿਦਾਂ ਇੱਕ ਦੂਜੇ ਦੇ ਆਜੋ ਦੁਸ਼ਮਣ ਬਣ ਗਏ ਜਿਹਨਾਂ ਸਿੱਖਾਂ ਨੇ ਉਸ ਵੇਲੇ ਸਿੱਖਾਂ ਨੇ ਸਾਰਾ ਕੰਮ ਚੱਕਿਆ ਸਿੱਖ ਹੀ ਸੇ ਜੋ ਕੁਝ ਕਰਦੇ ਸੀ ਇਹ ਜਿਹੜੇ ਹੁਣ ਹਿੰਦੂ ਹੈ ਆ ਕੀ ਕਹਿੰਦੇ ਮੋਦੀ ਇਹਨਾਂ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਸਿੱਖ ਹੀ ਸੀ ਕਿਉਂ ਪਛਤਾਉਂਦੇ ਆ ਹੁਣ ਪਛਤਾਉਂਦੇ ਆ ਵੀ ਅਸੀਂ ਕੀ ਕਰ ਬੈਠੇ ਹਾਂ ਨੁਕਸਾਨ ਤਾਂ ਬਹੁਤ ਵੱਡਾ ਹੋਇਆ ਹਾਂ ਬਹੁਤ ਨੁਕਸਾਨ ਹੈ। ਇਧਰ ਮੁਸਲਮਾਨਾਂ ਨੇ ਵੀ ਕੀਤਾ ਆ ਹਾਂ ਜੀ ਕੋਈ ਹੋਰ ਗੱਲਬਾਤ ਚੇਤੇ ਆ ਉੱਥੋਂ ਦੀ ਕੋਈ ਹੋਰ ਗੱਲਬਾਤ ਹੋਰ ਸੁਣਾਓ ਉਦੋਂ ਜਦੋਂ ਆਪਾਂ ਰਹਿੰਦੇ ਹੁੰਦੇ ਸੀ ਉੱਥੇ ਹਾਂ ਕੋਈ ਉਦੋਂ ਦੀ ਵਾਕਿਆਤ ਸੁਣਾਓ ਅੱਛਾ ਇਤਨੇ ਨਾ ਉੱਥੇ ਜਾਮਣਾ ਦੀਆਂ ਇੱਥੇ ਵੇਚਦੇ ਜਾਮਣਾ ਉਹ ਰਾਹ ਜਾਮਣ ਹੁੰਦੀ ਐਡੜੀ ਉਹ ਜਿਸ ਵੇਲੇ ਹੁਣ ਇਹ ਜਾਮਣਾ ਹੁੰਦੀਆਂ ਨਾ ਕਿ ਮੀਂਹ ਪੈਣੇ ਬਾਰਿਸ਼ ਆਉਣੀ ਹਾਂ ਫਿਰ ਰੱਖਣੀਆਂ ਉਹ ਜਾਮਣਾ ਰਸੀਆਂ ਆਉਣੀਆਂ ਉਹ ਡਿਗੜੀਆਂ ਤੇ ਕਾਲਾ ਹੀ ਕਾਲਾ ਲਾਲ ਹੈ ਜ਼ਮੀਨ ਦੇ ਪਾਣੀ ਹੁੰਦਾ ਪਾਣੀ ਹੁੰਦਾ ਇੰਨੀਆਂ ਰਸਦਾਰ ਸੀ ਇੰਨੀਆਂ ਰਸਦਾਰ ਉਹ ਸਾਡੇ ਸਾਰੇ ਪਿੰਡ ਜਾਮਣੇ ਸੀ ਨਾਲ ਸਾਰੇ ਪਿੰਡ ਚ ਰੱਖਦੇ ਸੀ ਜਾਮਣਾ ਦੇ ਤੇ ਜਿਹੜਾ ਮਾਲਪੁਰ ਨੂੰ ਜਾਂਦਾ था ਉੱਥੋਂ 2.5-3 ਮੀਲ ਮਾਲਪੁਰ ਸੀਗਾ ਤਾਂ ਦੋਨੀ ਪਾਸੇ ਅੰਬ ਸੀਗੇ ਇਹ ਐਸਰੀ ਕਰੀਦੇ ਉੱਥੇ ਵੀ ਆੜੇ ਅੰਬ ਲੱਗਣੇ ਮੋਟੇ ਉਹ ਤਾਂ ਫਿਰ ਕੋਈ ਨਹੀਂ ਰੋਕਦਾ ਹੁੰਦਾ ਖਾਣ ਪੀਣ ਤੋਂ ਹਾਂ ਜਿੰਨੇ ਮਰਜ਼ੀ ਖਾਈ ਸੜਕ ਤੇ ਲੱਗੇ ਹੋਏ ਸੀ। ਡਿੱਗੀ ਜਾਂਦੇ ਵਾਲੇ ਆਪਣੇ ਖੇਤਾਂ 'ਚ ਲੋਕਾਂ ਨੇ ਖੇਤਾਂ 'ਚ ਬਹੁਤ ਲੱਗੇ ਹੋਏ ਸੀ ਆਪਣੇ ਵੀ ਬੂਟੇ ਹੈਗੇ ਹਾਂ ਜੀ ਕੋਈ ਮੰਗਣੀ ਮੰਗਣੀ ਦਾ ਸਿਰ ਮੂੰਹ ਆਪਣਾ ਉੱਥੇ ਕੀਤਾ ਸੀ ਕਿ ਨਹੀਂ ਇੱਥੇ ਆ ਕੇ ਕੀਤਾ ਇੱਥੇ ਹੀ ਆ ਇੱਥੇ ਆ ਗਏ ਉੱਥੇ ਨਹੀਂ ਕੀਤਾ ਘਰ ਗੱਲਾਂ ਦਾ ਬੰਦਾ ਕਰਦਾ ਹੈ ਮੁੰਡਾ ਹੁਣ ਤਕੜਾ ਹੋ ਗਿਆ ਇਹਦਾ ਕਿਤੇ ਕਰਨਾ ਆ ਉਹ ਨਹੀਂ ਜੀ ਹੈਂ? ਉਹ ਹੁੰਦਾ ਆ ਉਸ ਚੀਜ਼ ਦਾ ਕੰਮ ਨੇ ਸਿੱਧਾ ਵੇਦਾ ਤਾਂ ਲੱਗਣ ਲੱਗ ਹਾਂ ਪੈਂਦੀਆਂ ਲੱਗਣਾ ਨਾ ਪੈਂਦੀਆਂ ਸਾਡੀ ਉਦੋਂ ਤਾਂ ਨਿੱਕਿਆਂ ਨਿੱਕਿਆਂ ਦੀਆਂ ਵੀ ਕਰ ਦਿੰਦੇ ਹੁੰਦੇ ਸਾਡੀ ਭੂਆ ਹੁੰਦੀ ਸੀਗੀ ਨਾ ਹਾਂ ਤੇ ਜੋ ਕਿਤੇ ਕੋਈ ਗੱਲਬਾਤ ਹੋਈ ਸ਼ੁਰੂ ਕਿਸੇ ਨੇ ਕੀਤੀ
ਉਹ ਸਾਡਾ ਜਿਹੜੇ ਵਾਲਦ ਸਾਹਿਬ ਸੀ ਉਹਨੇ ਕਰਨਾ, ਜਿੱਥੇ ਕਰਨਾ ਆਪੇ ਹੀ ਹੋਣੇ। ਉਹਨੇ ਕਰਨਾ ਭੂਆ ਨੇ। ਹਾਂ ਬਈ ਸਾਨੂੰ ਨਹੀਂ ਪਤਾ। ਭੂਆ ਦੀ ਤਾਂ ਫਿਰ ਸੇਵਾ ਚੰਗੀ ਕਰਦੇ ਹੋਣੇ ਆਈ ਗਈ ਦੀ। ਹਾਂ ਨਹੀਂ ਉਹ ਕਿਤੇ ਚੰਗੀ ਜਗ੍ਹਾ ਟਾਂਗਾ ਲਵਾ ਦੇ। ਉਦੋਂ ਵੀ ਛੋਟੇ ਛੋਟਿਆਂ ਦੇ ਕਰ ਦਿੰਦੇ ਹੁੰਦੇ ਸੀ ਵੀ ਐਵੇਂ ਹੀ ਕਹਿਤਾ ਤੇਰਾ ਉਹਦੇ ਨਾਲ ਉਹਦਾ ਇਹਦੇ ਨਾਲ। ਹਾਂ ਏਦਾਂ ਗੱਡਾ ਗੱਡਾ ਵਾ ਦੇਣਾ। ਹਾਂ ਹੁਣ ਤਾਂ ਨਹੀਂ ਕਰਦੇ ਹੈਗੇ। ਹੁਣ ਤਾਂ ਹਾਲੇ ਕੋਈ ਕਹਿੰਦੇ ਨੇ ਦੇਖ ਸੋਚ ਕੇ ਕਰਾਂਗੇ, ਉਸ ਵੇਲੇ ਨਹੀਂ ਕਹਿੰਦੇ ਵੀ ਦੇਖ ਸੋਚ ਕੇ ਕਰਾਂਗੇ। ਉਸ ਵੇਲੇ ਜਿੱਦਾਂ ਕਿਸੇ ਸਿਆਣੇ 2-4 ਬੈਠੇ ਉਹਨਾਂ ਨੇ ਕਹਿੰਦਾ ਠੀਕ ਉਹ ਮੁੱਕਰਦਾ ਹੀ ਨਹੀਂ ਸੀ। ਹਾਂ, ਨਹੀਂ ਤੇ ਮੁੱਕਰਦਾ। ਬਿੰਤਾ ਫੜ ਕੇ ਬਿੰਤਾ। ਹੁਣ ਤਾਂ ਅਗਲੇ ਕਹਿੰਦੇ ਨਾ ਭਾਈ ਨਾ ਵੇ ਨਾ ਅਸੀਂ ਆਪਣੇ ਹਿਸਾਬ ਨਾਲ ਕਰਨਾ ਆ। ਵਿਆਹ ਉਹਦਾ ਕੋਈ ਖਾਦਾ ਦਾ ਹੋਣਾ, ਕੋਈ ਸੜਵਾਲਾ ਕਿਤੇ ਬਣੇ। ਹਾਂ ਜੀ ਬੜੇ ਬੜੇ ਵਿਆਹ ਦਾ ਬੜੇ ਕਰਨੇ। ਸੜਵਾਲਾ ਵੀ ਬਣੇ ਸੀ। ਨਹੀਂ ਸੜਵਾਲਾ ਚੰਗਾ ਨਹੀਂ। ਅੱਛਾ ਅੱਛਾ ਬਜ਼ੁਰਗੋ ਜਿਹੜਾ ਸੜਵਾਲਾ ਬਣਾਉਂਦੇ ਆ ਹਾਂ ਇਹਦਾ ਕੀ ਮਕਸਦ ਹੁੰਦਾ ਹੈ? ਇਹ ਤਾਂ ਸ਼ੁਰੂ ਤੋਂ ਚੱਲਿਆ ਹੁੰਦਾ ਜੀ। ਨਹੀਂ ਚੱਲਿਆ ਤਾਂ ਆਉਂਦਾ ਆਖਰ ਇਹਦਾ ਕੋਈ ਇੱਕ ਮਤਲਬ ਬੱਚਾ ਹੋਵੇ ਨਾਲ, ਉਹਦੇ ਹਾਣ ਦੇ ਹੋਵੇ ਨਾਲ। ਹੁਣ ਬੱਚੇ ਦਾ ਹੋਣ ਬਣਨ ਲੱਗੇ ਪਹਿਲੇ ਤਾਂ ਤਗੜੇ ਤਗੜੇ ਬਣਦੇ ਉਹਨਾਂ ਦੇ ਉਹ ਫਿਰ ਸਲਾਮੀਆਂ ਪੈਂਦੀਆਂ, ਜਿੰਨੀਆਂ ਉਧਰ ਪੈ ਜਾਣੀਆਂ ਉਨੀਆਂ ਕੁਛ ਨਹੀਂ ਪੈ ਜਾਣੀਆਂ। ਮੰਨਦੇ ਨਹੀਂ ਉਹ ਤਾਂ ਚਲੋ ਇੱਕ ਪਾਉਂਦੇ ਸੀ। ਇਹਦਾ ਕੋਈ ਨਾ ਕੋਈ ਮਤਲਬ ਮਕਸਦ ਤਾਂ ਹੋਊਗਾ ਹੀ ਨਾ। ਨਹੀਂ ਜੀ ਨਹੀਂ। ਸਾਨੂੰ ਸੁਣਨ ਚ ਇਹ ਚੀਜ਼ ਮਿਲੀ ਆ ਨਾ ਅਸੀਂ ਵੀ ਉਦੋਂ ਬਰਾਤਾਂ ਜਿਹੜੀਆਂ ਨਾ ਉਹ ਤੁਰ ਕੇ ਜਾਂਦੀਆਂ ਹੁੰਦੀਆਂ ਸੀਗੀਆਂ। ਤੁਰ ਕੇ ਉਹ ਫਿਰ ਕਈ ਵਾਰੀ ਡਾਕੂ ਪੈ ਜਾਂਦੇ ਹੁੰਦੇ ਸੀਗੇ ਲੁੱਟਣ ਵਾਲੇ। ਉਹ ਲਾੜੇ ਨੂੰ ਨੁਕਸਾਨ ਪਹੁੰਚਾ ਦੇਣ ਖੁਦਾ ਨਾ ਖਾਸਤਾ ਜਾਂ ਕਿਸੇ ਨੂੰ, ਤੇ ਫਿਰ ਉਹ ਜਿਹੜਾ ਸੜਵਾਲਾ ਨਾ ਉਹਦਾ ਕਾਇਮ ਮਕਾਮ ਹੁੰਦਾ ਸੀਗਾ। ਉਹ ਵੱਡਾ ਵੀ ਇਸੇ ਕਰਕੇ ਬਣਾਉਂਦੇ ਹੁੰਦੇ ਸੀਗੇ। ਹੁਣ ਤਾਂ ਨਿੱਕੇ ਨਿੱਕੇ ਜਵਾਕ ਆਪਾਂ ਬਣਾਉਂਦੇ ਆ, ਵਿਚਾਰੇ ਨੂੰ ਆਪਣੇ ਆਪ ਦਾ ਨਹੀਂ ਹੁੰਦਾ। ਉਹ ਹੁੰਦਾ ਸੀ ਜੀ, ਮਤਲਬ ਐ ਹੁਣ ਤਾਂ ਟਰੇਆਂ ਦਾ ਨਹੀਂ ਪਤਾ ਲੱਗਦਾ। ਉਹ ਕੜੀ ਪਕਾਣੀ, ਉਹ ਸੈਨਿਕਾਂ ਦੀਆਂ ਮਿੱਟੀ ਦੀਆਂ, ਉਹ ਦੋ ਕੜੀ ਜਨੇਤ ਜਾਣੀ ਜਾਂ ਜਨੇਤ ਜਾਣੀ ਕੜੀ ਪਕਾਣੀ। ਬੱਲੇ ਬੱਲੇ ਕੜੀ ਨਾ ਹੋ ਜਾਂਦੀ। ਬੱਲੇ ਬੱਲੇ ਕੜੀ ਨਾ ਹੋ ਜਾਂਦੀ। ਹੁਣ ਤਾਂ ਜਨਾਬ ਜੀ ਹੁਣ ਤਾਂ ਪਤਾ ਹੀ ਕੋਈ ਨਹੀਂ ਲੱਗਦਾ। ਹੁਣ ਤਾਂ ਜਿਹੜਾ ਖਰਾਬਾ ਬਹੁਤਾ ਹੁਣ ਹੁਣ ਇੱਕ ਪਿਆਲੀ ਖਾ ਰਿਆ ਨਾ, ਕੌਲੀ ਵਿੱਚ ਖਾ ਰਿਆ, ਇਹਨੂੰ ਇੱਕ ਹੁੰਦੀ ਹੈ ਨਾ ਨਮਾਜ਼ ਇੱਥੇ ਮਸੀਤੇ ਪੜ੍ਹਨਾ ਬਗੈਰ ਜਮਾਤ ਤੇ, ਉਦਾਂ ਹੀ ਜਮਾਤ ਨਾਲ ਨਹੀਂ ਪੜ੍ਹਨੀ, ਉਦਾਂ ਹੀ ਪੜ੍ਹ ਹੋ ਜਾਣੀ, ਅਗਾਂਹ ਪਿਛਾਂ ਹੋ ਜਾਣਾ 22 ਨਮਾਜ਼ਾਂ। ਤਾਂ ਇੱਕ ਜਮਾਤ ਨਾਲ ਨਮਾਜ਼ ਪੜ੍ਹਨੀ ਤੇ ਜਿਹੜੀਆਂ 22 ਨਮਾਜ਼ਾਂ ਨਾ ਇਹਨਾਂ ਦਾ ਸਵਾਬ ਉਨਾ ਹੀ ਪਹੁੰਚਦਾ ਜਿੰਨਾ ਉਹ ਇੱਕ ਜਮਾਤ ਨਾਲ ਪੜ੍ਹ ਲੈ। ਤੇ ਜਿਹੜਾ ਅਸੀਂ ਛੱਡ ਦਿੰਦੇ ਨਾ ਕੌਲੀ ਦੇ ਵਿੱਚ ਨਿਕੜ ਸੁੱਕੜ, ਅਗਰ ਉਹਨੂੰ ਬਿਲਕੁਲ ਸਾਫ਼ ਕਰ ਲਵੇ ਨਾ ਏਦਾਂ, ਤੇ 22 ਨਮਾਜ਼ਾਂ ਦਾ ਸਵਾਬ ਪਹੁੰਚਦਾ ਆ ਜਿਹੜੀਆਂ ਜਮਾਤ ਨਾਲ ਪੜ੍ਹੀਆਂ। ਬਰਤਨ ਸਾਫ਼ ਕਰਨ ਦਾ ਇੰਨਾ ਬਰਤਨ ਸਵਾਬ ਸਾਫ਼ ਕਰਦਾ। ਤੇ ਜਿਹੜੇ ਇਹ ਹੁਣ ਅੱਜ ਕੱਲ ਤਾਂ ਲੋਕ ਜਨਾਬ ਜੀ ਇਹਦੇ ਚ ਪਾਇਆ ਨਾ ਗੋਸ਼ਤ ਪਾ ਲਿਆ ਉੱਪਰ ਸੜਤਾ ਪਲੇਟ ਥੱਲੇ ਦੇ ਦੀਆਂ ਦੂਜੀ ਚੱਕ ਹਾਂ, ਦੂਸਰੀ ਚੱਕ ਲੈਣੀ, ਦੂਸਰੀ ਇੱਕ ਚੀਜ਼ ਖਾ ਲਈ ਉਹਨੂੰ ਪਰਾਂ ਕਰ ਦੇਣਾ, ਕੋਈ ਹੋਰ ਚੀਜ਼ ਹੋਈ ਵਿੱਚ ਉਹ ਵੀ ਪਰਾਂ ਕਰ। ਕਿੰਨੇ ਬਰਤਨ ਖਰਾਬ ਕਰਦੇ ਆ। ਇਹ ਸਾਰਾ ਲੋਬੇ ਲਵਾਬ ਇਹ ਸੀ ਵੀ ਰਿਜ਼ਕ ਦੀ ਜਿਹੜੀ ਨਾ ਬੇਹਰਮਤੀ ਨਾ ਕਰੋ, ਬੇਅਦਬੀ ਨਾ ਕਰੋ, ਜ਼ਾਇਆ ਨਾ ਕਰੋ। ਰਿਜ਼ਕ ਜਿਹੜਾ ਉਹਨੂੰ ਪੁੰਜਣ ਦੀ ਗੱਲ ਸੀਗੀ, ਤਾਂ ਹੀ 22 ਨਮਾਜ਼ਾਂ ਦਾ ਸਵਾਬ ਰੱਖਿਆ। ਹਾਂਜੀ ਹਾਂਜੀ ਰਿਜ਼ਕ ਨੂੰ ਇੰਨਾ ਮਤਲਬ ਅਹਿਮੀਅਤ ਦਿੱਤੀ ਆ। ਹਾਂ ਦੇ ਜਮਾਤ ਵਾਲੇ ਕਦੇ ਗਏ ਹੋਣਗੇ, ਜਮਾਤ ਦਾ ਮੌਕਾ ਮਿਲਿਆ ਕਿਸ ਉਸ ਨੂੰ ਏਦਾਂ ਸਾਫ਼। ਉਹ ਤਾਂ ਧੋਣ ਦੀ ਲੋੜ ਹੀ ਨਹੀਂ ਹੁੰਦੀ, ਸਾਫ਼ ਕਰ ਦਿੰਦੇ। ਕਹਿੰਦੇ ਉਹਦੇ ਵਿੱਚ ਜੂਸ ਵੇਲੇ ਪਾਣੀ ਪੀ ਲਓ, ਬਿੱਲੀ ਨਾਲੋਂ ਜ਼ਿਆਦਾ ਸਾਫ਼ ਕਰ ਦਿੰਦੇ। ਸਾਫ਼ ਕਰਦੇ ਆ ਜਿੱਦਾਂ ਭਾਂਡਾ ਕਿਤੇ ਬਾਹਰ ਆਏ ਨਾ ਬਿੱਲੀ ਚੱਟ ਕੇ ਆ ਸਾਫ਼ ਕਰ ਦਿੰਦੇ। ਇਹ ਹੁਣ ਲੋਕ ਜਿਹੜੇ ਖਾਂਦੇ ਵਿਆਹ ਸ਼ਾਹਾਂ ਤੇ ਜਾਂਦੇ ਨਾ, ਇਹ ਇਹਨਾਂ ਦਾ ਫੈਸ਼ਨ ਬਣ ਗਿਆ ਵੀ ਵਿੱਚ ਛੱਡ ਦਿੱਤਾ ਇਹਦੇ। ਆਪਣੇ ਘਰ ਵੀ ਖਾਣਗੇ, ਥੋੜੇ ਵਿੱਚ ਛੱਡ ਦੇਣਗੇ। ਤੇ ਉਹ ਇੰਨਾ ਜੋ ਖਾ ਲਿਆ ਤੇ ਇਹ ਲਿਬੜੀ ਰਹਿ ਗਈ ਜੀ, ਹੋਰ ਕੀ ਵਿੱਚ ਫੇਰ ਨਹੀਂ ਠੀਕ ਨਹੀਂ ਸਮਝ। ਇਹ ਬਸ ਫੈਸ਼ਨ ਆ ਜੀ। ਹੁਣ ਪਿੱਛੇ ਜੇ ਇੱਕ ਰਿਵਾਜ ਚੱਲਿਆ ਸੀ, ਬੋਤਲਾਂ ਉਦੋਂ ਦਿੰਦੇ ਸੀਗੇ, ਬੋਤਲ ਦੇ ਵਿੱਚ ਇੰਨੀ ਕੁ ਬੋਤਲ ਪਿੱਛੇ ਛੱਡ ਦੇਣੀ। ਹਾਂ ਹਾਂ ਵੀ ਉਹ ਬੰਦਾ ਕਹੇ ਵੀ ਆਖਰੀ ਸੁੱਟ ਕੇ ਤੱਕ ਨਹੀਂ ਗਈ, ਫੇ ਇੰਨੀ ਕੁ ਛੱਡੀ ਹੈ ਵਿੱਚ। ਇਹ ਵੀ ਰਿਵਾਜ ਹੁਣ ਉਹ ਖਤਮ ਹੋ ਗਿਆ ਹੌਲੀ ਹੌਲੀ। ਬਾਕੀ ਇਹ ਰਿਜ਼ਕ ਤਾਂ ਜਿਹੜਾ ਨਾ, ਇਹਨੂੰ ਤਾਂ ਮੈਂ ਤਾਂ ਕਦੇ ਇਦਾਂ ਜ਼ਾਇਆ ਨਹੀਂ ਕੀਤਾ ਵੀ ਬੇਹੀ ਚੱਕ ਕੇ ਵੀ ਖਾ ਲਈਦੀ ਆ। ਟੁਕੜੇ ਨਿਆਣੇ ਨੇ ਛੱਡੇ ਉਹ ਖਾ ਲਈਦੇ ਆ। ਤੇ ਅੱਛਾ ਫਿਰ ਉਹ ਵਿਆਹ ਦੇ ਵਿੱਚ ਇਦਾਂ ਦਾ ਸਿਸਟਮ ਚੱਲਦਾ ਸੀਗਾ। ਹਾਂਜੀ ਸ਼ਰਾਰਤਾਂ ਵੀ ਕਰਦੇ ਹੁੰਦੇ ਸੀ ਨਾ ਉਦੋਂ ਬਹੁਤ ਜ਼ਿਆਦਾ। ਨਹੀਂ ਜੀ ਜਿਹੜੇ ਮੁੰਡੇ ਲੋਕ ਨਾ, ਉਸ ਲੋਕ ਦਾ ਨਿਆਣਾ ਸੀਗਾ 12 14 15 16 ਸਾਲ 18 10 ਸਾਲ ਹੋ ਜਾਏ, ਕੋਈ ਸਿਆਣਾ ਬੰਦਾ ਆ ਰਿਹਾ ਨਾ ਇੱਕ ਸਾਈਡ ਤੇ ਹੋ ਜਾਣਾ, ਉਹਨੂੰ ਕਿਹੜਾ ਬਜ਼ੁਰਗ ਆ ਰਿਹਾ ਸੀ ਨਾ ਲੰਘ ਲੈਣਾ। ਉਸ ਵੇਲੇ ਹਯਾ ਬਹੁਤ ਸੀ ਤੇ ਉਹ ਲੱਗਦੇ ਪਰ ਰਸਤਾ ਛੱਡ ਦਿੰਦੇ। ਅੱਛਾ ਅੱਗੇ ਬਾਬਾ ਜੀ ਜੇ ਕਿਸੇ ਦੀ ਧੀ ਭੈਣ ਹੁੰਦੀ ਸੀ, ਨੌ ਤਾਂ ਨਿਕਲਦੀ ਨਹੀਂ ਸੀ ਘਰੋਂ, ਧੀ ਭੈਣ ਦੀ ਗੱਲ ਕਰਦਾ ਜਿਹੜੀ ਸਾਂਝੀ ਪਿੰਡ ਦੀ ਹੁੰਦੀ ਆ,
ਉਹ ਚੌਥੇ ਮਹੱਲੇ ਤੱਕ ਵੀ ਆ ਕਰਦੇ ਸੀਗੇ, ਇਹ ਜਿਹੜਾ ਬਜ਼ੁਰਗ ਹੈ ਕਿਤੇ ਸਾਡੇ ਬੁੜਿਆਂ ਕੋ ਆ ਕੇ ਦੱਸ ਨਾ ਦੇਵੇ ਵੀ ਤੇਰੀ ਧੀ ਭੈਣ ਇੱਧਰ ਫਿਰਦੀ ਹਾਂ ਸੀ। ਠੀਕ ਹੈ। ਹੁਣ ਤਾਂ ਗਵਾਂਢੀ ਬਹੁਤ ਗਵਾਂਢੀ ਦਾ ਜੀ ਕੀ ਆਪਣੇ ਘਰਦਿਆਂ ਦਾ ਨਹੀਂ ਹਜਾ ਕਰਦੀਆਂ ਜੀ, ਨਹੀਂ ਕਰਨੀ। ਇੰਨਾ ਦੌਰ ਉਲਟਾ ਆ ਗਿਆ। ਤੁਸੀਂ ਉਹ ਬੰਦੇ ਆ, ਉਹ ਪੀੜ੍ਹੀ ਆ ਜਿਨ੍ਹਾਂ ਨੇ ਅਖੀਰ ਦੀ ਸਾਂਝ ਵੀ ਦੇਖ ਲਈ ਆ, ਹਾਂਜੀ ਤੇ ਹੁਣ ਇੰਤਹਾ ਦਾ ਜਿਹੜਾ ਨਾ ਲਾਲਚ ਵੀ ਦੇਖ ਲਿਆ ਲੋਕਾਂ ਵਿੱਚ, ਤੇ ਮੁਹੱਬਤ ਖਤਮ ਹੋ ਗਈ ਆ ਬਿਲਕੁਲ। ਇੱਕ ਹਰ ਬੰਦੇ ਨੂੰ ਆਪਣੀ ਆਪਣੀ ਪਈ ਆ। ਅੱਛਾ, ਉੱਥੋਂ ਤੁਸੀਂ ਫਿਰ ਲਾਹੌਰੋਂ ਜਿਹੜਾ ਸਿੱਧਾ ਕਿੱਧਰ ਨੂੰ ਆਏ? ਉੱਥੋਂ ਆਏ ਸੀ ਇਸੇ ਪਿੰਡ ਨੂੰ ਸੀਗੇ, ਗਿੱਦੜ ਪਿੰਡੀ? ਹਿੰਦੁਸਤਾਨ ਚ ਜਿਹੜੇ ਆਏ ਨਾ, ਹਾਂ। ਇਸੇ ਪਿੰਡ ਵਾਸਤੇ ਆਏ ਥੇ। ਗਿੱਦੜ ਪਿੰਡੀ ਲਈ? ਹਾਂਜੀ। ਅੱਛਾ। ਇਹ ਜਿਹੜੀ 17 ਨਾ, 17 ਚ 2 ਪਿੰਡ ਸਾਡੇ ਹੈ, ਢੋਲੇਵਾਲ ਦੇ 2 ਘਰ ਹੈ, ਇੱਕ ਲੱਭੜ ਤੇ ਇੱਕ ਉਹ ਸ਼ਪੈਦ ਕਿਆ ਉਹਨਾਂ ਦਾ ਉਹਦਾ ਤਹਿਸੀਲਦਾਰ। ਉਹ ਇਹ 2 ਪਿੰਡ ਘਰ ਪਹਿਲੇ ਆਏ ਸੀਗੇ ਇੱਥੇ। ਇਹ ਜਿਹੜਾ 17 ਚੱਕ ਹੈ ਨਾ, ਸਾਡੇ ਪਿੰਡ ਵਾਸਤੇ ਅਲਾਟ ਹੋਇਆ ਸੀ ਕਿ ਇਹਦਾ ਵੀ ਤੁਸੀਂ ਚੱਲ ਜਾਓ, ਆਪਣੀ ਜ਼ਮੀਨ ਨੂੰ ਸੰਭਾਲ ਲਓ, ਮਰਬਾ ਜ਼ਮੀਨ। ਅੱਛਾ। ਪਹਿਲਾਂ ਲੋਕ ਕਹਿੰਦੇ ਵੀ ਯਾਰ ਠੀਕ ਹੈ, ਮੈਂ ਕਿਹਾ ਵੀ ਨਾ ਵੀ ਨਾ ਰਾਣਾ ਨਹੀਂ ਜਾਣਾ ਉੱਥੇ। ਇਹ 2 ਘਰ ਆ ਗਏ ਥੇ। ਇਹਨਾਂ ਨੇ ਫਿਰ ਜ਼ਮੀਨ ਆਬਾਦ ਕੀਤੀ 17 ਸੁਣੀਆਂ 13 17। ਹਾਂ, ਉੱਥੋਂ ਪਾਣੀ ਦਾ ਮਟਕਾ ਲੈ ਕੇ ਆਣਾ, ਇੱਕ ਜਣੇ ਨੇ ਸਿਰ ਤੇ ਰੱਖ ਕੇ ਇੱਥੋਂ ਸਟੇਸ਼ਨ ਤੋਂ ਪਾਣੀ ਲਿਜਾਣਾ। ਆਪਣਾ ਸਟੇਸ਼ਨ ਨਹੀਂ ਆ ਗੋਜਰੇ ਵਾਲਾ, ਗੋਜਰਾ, ਇੱਥੋਂ ਪਾਣੀ ਲਿਜਾਣਾ ਮਟਕਾ ਭਰ ਕੇ। 13 ਜਾਣਾ? ਉਹ 17 ਚ 17 ਚ 2 ਦਿਨ ਨਿਕਲਣ, 3 ਦਿਨ ਨਿਕਲਣ, 4 ਦਿਨ। ਇੰਨਾ ਸਫ਼ਰ ਕਰਨਾ? ਇੰਨਾ ਸਫ਼ਰ ਕਰਕੇ। ਉਧਰ ਪਾਣੀ ਹੈ ਨਹੀਂ ਸੀ? ਜਿਹੜਾ ਉੱਧਰ ਉਸ ਵੇਲੇ ਪਾਣੀ ਜ਼ਮੀਨਾਂ ਪਿੱਛੇ ਦੀ ਜ਼ਮੀਨ ਆਬਾਦ ਕਰਦੇ ਥੇ ਨਾ, ਤੇ ਫਿਰ ਉਹ ਇਹਨਾਂ ਨੇ ਨਾ, ਕੀ ਕੱਟੀ ਫੇਰ ਤਾਂ? ਹਾਂ ਬੜੀ। ਉਹਨਾਂ ਨੇ ਫਿਰ ਨਾ ਮੱਕੀ ਬੀਜੀ ਉੱਥੇ। ਜਿਹੜੇ ਮੱਕੀ ਬੀਜੀ ਨਾ, ਇੱਕ ਉਹ ਇਧਰਲੇ ਪਾਸੇ ਉਹ ਗਿੱਦੜ ਪਿੰਡੀ ਦਾ ਇਲਾਕਾ, ਛਪੜਾ ਉਹਨੂੰ ਕਹਿੰਦੇ ਆ, ਉੱਥੇ ਰਹਿੰਦੇ ਸੀ ਜੰਗਲੀ। ਉਹ ਬੁੱਢੀ ਉਹਨੇ ਪੁੱਤ ਪਾਲਿਆ ਸੀ, ਉਹ ਕਹਿੰਦੀ ਮੇਰੇ ਪੁੱਤ ਨੂੰ ਨਾ ਕਿਤੇ ਵੀ ਕੋਈ ਨਹੀਂ ਫੜ ਸਕਦਾ। ਉਹਨਾਂ ਨੇ ਉਹ ਵਿੱਚ ਮੱਕੀ ਬੀਜੀ ਹੈ, ਮੱਕੀ ਦੇ ਲਾਗੇ ਨਾ ਉਹ ਮਲੇ ਬਣਾਏ ਹੁੰਦੇ ਆ, ਲੱਕੜਾਂ ਇੱਧਰ ਗੱਲਣੀਆਂ ਇੱਧਰ ਗੱਲਣੀ, ਉੱਪਰ ਜਾ ਕੇ ਮੰਜਾ ਉੱਪਰ ਬੰਨ ਲੈਣਾ ਰਾਖੀ ਦੇ। ਆਹੋ। ਉਹ ਜਨਾਵਲੀ ਉੱਥੇ ਥੱਲੇ ਸੋਤਣ ਨਹੀਂ ਸੀ ਜਨਾਵਲੀ। ਉਹ ਮੁੰਡਾ ਆ ਗਿਆ, ਉਹ ਮੁੰਡੇ ਨੂੰ ਤਾਂ ਪਤਾ ਵੀ ਮੇਰੇ ਸਾਹਮਣੇ ਤਾਂ ਕੋਈ ਖੜਾ ਹੀ ਨਹੀਂ ਹੋਇਆ। ਤੇ ਉਹ ਜਨਾਵਲੀ ਉਹਨਾਂ ਨੇ ਕਿਹਾ ਠਹਿਰ ਜਾ ਬਈ, ਉਹ ਖੜਾ ਹੋ ਗਿਆ। ਉਹ ਆਏ ਐਡੇ ਬੜੇ ਹੱਥ ਤੇ ਉਹਨਾਂ ਦੇ ਐਂ ਫੜਿਆ ਉਹਨਾਂ ਨੇ, ਬੈਠ ਗਿਆ ਥੱਲੇ। ਜਿਹੜੇ ਘੋੜ ਰਹੀ ਜਾਣ ਏਦਾਂ ਉਹ ਬੈਠ ਜਾਵੇ ਥੱਲੇ ਨੂੰ। ਚੰਗਾ ਕੁੱਟਿਆ ਜੀ ਉਹਨਾਂ ਨੇ। ਹੱਥ ਤੁਹਾਡੇ ਹਲੇ ਸਖਤ ਆ? ਅੱਛਾ। ਉਹਨਾਂ ਨੇ ਚੰਗਾ ਕੁੱਟਿਆ ਵੀ ਚੰਗੀ ਦੇ ਦਿੱਤੀ। ਜਿਸ ਵੇਲੇ ਉੱਥੇ ਗਿਆ ਨਾ, ਉਹਨੇ ਬੁੜੀ ਨੂੰ ਦੱਸਿਆ, ਉਹਨੇ ਕਿਹਾ ਵੀ ਅੱਜ ਤਾਂ ਨਾ ਮੈਨੂੰ ਬਹੁਤ ਮਾਰਿਆ ਉਹਨਾਂ ਨੇ। ਅੱਛਾ। ਉਹ ਬੁੜੀ ਕਹਿੰਦੀ ਵੀ ਮੁੱਤ ਮੈਨੂੰ ਲੈ ਕੇ ਚਲੋ ਬੰਦੇ ਦਿਖਾ ਮੈਨੂੰ, ਜਿਹਨੇ ਤੈਨੂੰ ਮਾਰਿਆ। ਜਿਹਨੇ ਤੈਨੂੰ ਮਾਰਿਆ। ਜਿਸ ਵੇਲੇ ਦੇਖਿਆ ਨਾ ਬੁੜੀ ਨੇ ਉਹਨਾਂ ਨੂੰ, ਉਹਨਾਂ ਨੇ ਕਿਹਾ ਫਰੀ ਨਾ ਮਾਰਦੇ ਜਿਸ ਨੇ ਸਾਨੂੰ ਦਿੰਦੇ। ਬਹੁਤ ਜਵਾਨ ਸੀਗੇ ਜੀ, ਤਗੜੇ ਸੀ। ਹਾਂਜੀ। ਫਿਰ ਉਹ ਲੈ ਗਏ ਆਪਣੇ ਪੁੱਤ ਨਾਲ। ਉੱਥੋਂ ਜਾ ਕੇ ਨਾ 2 ਕਿਲੋ ਘੇ ਤੱਕ ਲੈ ਕੇ ਗੜਬੀ ਕਿਸੇ ਭਾਂਡੇ 'ਚ ਪਾ ਕੇ ਇਹਨਾਂ ਨੂੰ ਦੇ ਕੇ ਗਏ। ਮਾਈ ਵੀ ਚੰਗੀ ਸੀ? ਨਹੀਂ ਉਹਨੇ ਬੜਾ, ਉਹਨੇ ਉਹ ਆਪਣੇ ਆਪ ਕਹਿੰਦੀ ਵੀ ਜੋ ਕੁਝ ਮੈਂ ਬੱਚੇ ਨੂੰ ਆਪਣੇ ਨੂੰ ਖਿਲਾਇਆ ਨਾ ਕੋਈ ਖਿਲਾ ਸਕਦਾ, ਨਾ ਇਹਨੂੰ ਫੜ ਸਕਦਾ ਹੈ। ਉਹਨੇ ਵੀ ਪੂਰਾ ਢਿੱਲ ਲਾਇਆ ਸੀ ਉਹਦੇ ਵਿੱਚ। ਉਹ ਬੰਦੇ ਦਾ ਖੁਦਾ ਅਦੋਂ ਤੁਹਾਨੂੰ ਮੈਂ ਦੱਸਿਆ ਵੀ ਉਹ ਏਦਾਂ ਜਿਹੜੇ ਘੁੱਟ ਜਾਣ ਨਾਲ ਹੀ ਬੈਠੀ ਜਾਵੇ ਥੱਲੇ। ਅੱਛਾ ਬਾਬਾ ਜੀ, ਉੱਥੋਂ ਫਿਰ ਤੁਸੀਂ ਗੰਡਾ ਸਿੰਘ ਕਦੋਂ ਆਏ? ਕਿੰਨੇ ਸਾਲ ਹੋ ਗਏ? ਮੇਰੇ ਖਿਆਲ 22 ਸਾਲ ਹੋ ਗਏ। ਅੱਛਾ, ਇਹ ਹਿਜਰਤ ਫਿਰ ਕਿਉਂ ਕੀਤੀ? ਹਾਂਜੀ। ਇੱਥੇ ਆਉਣ ਦੀ ਹਿਜਰਤ ਕਿਉਂ ਕੀਤੀ? ਉਹ ਆਪਣਾ 2 ਬੱਚੇ ਹੈ। ਹਾਂ। ਇੱਕ ਇੱਥੇ ਸ਼ਹਿਰ ਦੇ ਕੰਮ ਕਰਦਾ ਸੀਗਾ। ਅੱਛਾ। ਹਾਂ, ਇੱਕ ਗੱਡੀ ਤੇ ਚੱਲਦਾ ਸੀ। ਅਸੀਂ ਉੱਥੇ ਸੇ ਇੱਥੇ ਰਿਸ਼ਤੇਦਾਰੀ ਆਪਣੀ? ਆਪਣੇ ਸਭ ਕੁਝ ਇੱਥੇ ਹੀ ਹੈ। ਸਭ ਕੁਝ ਇੱਥੇ ਸੀ। ਤੁਹਾਡੀ ਕਮੀ ਸੀ ਫਿਰ ਤੁਸੀਂ ਆ ਗਏ? ਹਾਂ। ਫਿਰ ਉਹਨਾਂ ਨੇ ਕਿਹਾ, ਜਿਹੜਾ ਸਾਡੀ ਭੂਆ ਦਾ ਪੁੱਤ ਸੀਗਾ ਮੇਰੇ ਘਰੋਂ ਵੀ ਬੱਚੀ ਸੀ ਉਸਦੀ, ਉਹਨਾਂ ਨੇ ਕਿਹਾ ਵੀ ਤੁਸੀਂ ਆ ਜਾਓ ਇੱਥੇ ਨੂੰ, ਤੇ ਮੁੰਡੇ ਇੱਥੇ, ਤੁਸੀਂ ਇੱਥੇ ਕੀ ਕਰਦੇ ਆ? ਸਹੀ ਕੀਤਾ, ਸ਼ਹਿਰ ਦੇ ਨੇੜੇ ਆ। ਹਾਂਜੀ। ਫਿਰ ਫੌਜ ਦੀ ਫਿਰ ਨੌਕਰੀ ਕਦੋਂ ਕੀਤੀ? ਕਿੰਨੀ ਉਮਰ 'ਚ ਭਰਤੀ ਹੋਏ? ਉਹ ਮੈਂ
ਉਮਰ ਤਾਂ ਜ਼ਿਆਦਾ ਸੀ ਉਸ ਵੇਲੇ ਤੇ ਬਹਰਹਾਲ ਉਹ ਜਿੰਨੀ ਕੁ ਉਹਨਾਂ ਨੇ ਲਿਖਣੀ ਹੁੰਦੀ ਉਹ ਤਾਂ ਇੰਨੀ ਕੁ ਲਿਖਦੇ ਆ। ਹਾਂ ਘਟਾ ਕੇ ਲੈ ਉਹਨਾਂ ਨੇ 19 ਸਾਲ ਲਿਖੀ ਸੀ। ਅੱਛਾ। ਮੇਰੀ 25 ਸਾਲ ਉਸੇ ਉਮਰ ਸੀ। 6 ਸਾਲ ਦਾ ਫਰਕ। ਹਾਂਜੀ ਤੇ ਫਿਰ ਸਨ 60 ਚ ਭਰਤੀ ਹੋ ਗਿਆ ਤੇ ਸਨ 81 ਦੇ ਵਿੱਚ ਜਨਵਰੀ ਰਿਟਾਇਰ ਹੋ ਗਿਆ। 65 ਦੀ ਜੰਗ ਲੜੀ? ਹਾਂਜੀ ਲੜੀ। ਲੜੀ। ਅੱਛਾ। 75 ਦੀ ਵੀ ਲੜੀ। ਕਿਹੜੇ ਮਹਾਜ਼ ਤੇ? ਉਹ ਬਾਘਾ ਰੋਡ ਤੇ। ਬਾਗਾ ਤੇ। ਬਜ਼ੁਰਗੋ ਫਿਰ ਕਦੇ ਦਿਲ ਨਹੀਂ ਕੀਤਾ ਆਪਾਂ ਪਿੱਛੇ ਜਾਈਏ, ਆਪਣਾ ਪਿੰਡ ਦੇਖ ਕੇ ਆਈਏ ਭੁੱਲੇਆਲ? ਨਹੀਂ ਜੀ ਫਿਰ ਅੱਛੀ ਰਲ ਮਿਲ ਗਏ ਨਾ। ਨਹੀਂ, ਦਿਲ 'ਚ ਤਾਂ ਹੁੰਦੀ ਆ ਨਾ। ਸਾਤੋਂ ਬੜੇ ਸੀਗੇ ਨਾ, ਹਾਂ। ਉਹਨਾਂ ਦਾ ਹੁਣ ਤੱਕ ਵੀ ਕਹਿੰਦੇ ਕਿਤੇ ਹੁਣ ਪਿੱਛੇ ਨਹੀਂ ਚਲੇ ਜਾਈਏ, ਹਾਂ। ਪਰ ਉਹ ਤਾਂ ਹੁਣ ਰਿਹਾ ਹੀ ਕੋਈ ਨਹੀਂ ਜਿੱਦਾਂ ਆ। ਗੱਲਾਂ ਸੁਣੀਆਂ ਸੀ, ਹਾਂ। ਤੁਸੀਂ ਥੋੜਾ ਬਹੁਤਾ ਦੇਖਿਆ ਵੀ ਸੀ, ਹਾਂ। ਫਿਰ ਵੀ ਇੱਕ ਬੰਦੇ ਦਾ ਦਿਲ ਤਾਂ ਕਰਦਾ ਨਾ ਵੀ ਹਾਂ ਜੀ, ਜਾਈਏ, ਉਹ ਤਾਂ ਹੁੰਦਾ ਕਿਤੇ ਚੱਕਰ ਲੱਗ ਹੀ ਜਾਵੇ। ਹੁੰਦਾ। ਤੁਹਾਨੂੰ ਆਪਾਂ ਵੀਡੀਓ ਰਾਹੀਂ ਦਿਖਾ ਦੇਣਾ ਆ। ਹਾਂ। ਉੱਥੋਂ ਦੀ ਵੀਡੀਓ ਆਪਾਂ ਬਣਾ ਕੇ ਨਾ ਤੁਹਾਡਾ ਪਿੰਡ ਦਿਖਾਵਾਂਗੇ, ਜਿਹੜਾ ਇਸ ਟਾਈਮ ਮੌਜੂਦਾ ਪਿੰਡ ਹੈ। ਅੱਛਾ ਜੀ। ਹੋਰ ਕੁਝ ਸੁਨੇਹਾ ਦੇਣਾ ਚਾਹੋ ਆਪਣੀ ਨਵੀਂ ਨਸਲ ਨੂੰ? ਉੱਥੇ ਭੁੱਲੇਆਲ ਦੇ ਵਿੱਚ ਭੁੱਲੇਆਲ ਵੀ ਦੇ ਦਿਓ, ਲੱਗਦੇ ਆ ਤੇ ਇੱਥੇ ਵੀ ਦੇ ਦਿਓ। ਕੋਈ ਸਿੱਖ ਹੋਣਗੇ ਨਾ, ਹਾਂ ਹਾਂ, ਉਹਨਾਂ ਨਾਲ ਗੱਲ ਕਰਾ ਦੋ ਉਹਨਾਂ ਨਾਲ। ਉਹਨਾਂ ਨਾਲ ਗੱਲ ਕਰਾ ਦਈਏ। ਆਹੋ ਹੁਣ ਨਵਾਂ ਹੀ ਪੌਦ ਹੋਣਾ ਸਾਰਾ। ਨਵੀਂ ਬਹੁਤ ਹੋਣੀ ਹੈ। ਸਾਡੇ ਨਾਲ ਦਾ ਹੀ ਕੋਈ। ਸ਼ਾਇਦ ਕੋਈ ਤੁਹਾਡਾ ਹਾਣੀ ਵੀ ਲੱਭ ਜਾਵੇ। ਹਾਂ। ਉੱਥੇ ਸਕੂਲੇ ਜਾਂਦੇ ਹੁੰਦੇ ਸੀਗੇ? ਹਾਂ। ਸਕੂਲੇ ਇੱਕ ਮੁੰਡੇ ਨਾਲ ਜਿਹੜੇ ਪੜ੍ਹਦੇ ਸੀਗੇ, ਸਰਦਾਰਾਂ ਦੇ ਜਾਂ ਹਿੰਦੂਆਂ ਦੇ? ਹਾਂ ਜੀ, ਉਹ ਨਹੀਂ ਯਾਦ? ਨਹੀਂ ਜਿਹੜਾ ਹੈਗਾ, ਪਰ ਜਿਹੜੇ ਇੱਥੇ ਨਾਲ ਭਰਤੀ ਹੋਏ ਉਹਨਾਂ ਚ ਪੂਰੀ ਰਿਹਾ। ਚਲੋ ਅੱਲਾਹ ਪਾਕ ਤੁਹਾਡੀ ਇੱਕ ਇੱਥੇ ਆ ਬਚਾਲੀ ਚੱਕ ਹੈ, ਇੱਥੇ ਦੇ 5 ਮੁੰਡੇ ਸੀ ਉੱਥੇ ਮੇਰੇ ਨਾਲ। ਉਹ ਕਾਸ ਮੈਂ ਗੱਡੀ ਲੈ ਕੇ ਜਾਂਦਾ ਹੁੰਦਾ ਨਾ, ਤੇ ਮੈਂ ਉਹਨੂੰ ਕਿਹਾ, ਮੈਂ ਯਾਰ ਇਹਨਾਂ ਫਲਾਣਾ ਕਹਿੰਦਾ ਆਬੂ ਤੂੰ ਮੈਨੂੰ ਨਾਂ ਦੱਸ ਦੇ। ਮੈਂ ਕਹਿੰਦਾ ਤੂੰ ਯਾਰ ਮੈਨੂੰ ਨਾਲ ਲੈ ਚਲੀ ਗਏ। ਕਹਿੰਦਾ ਤੂੰ ਮੈਨੂੰ ਨਾਂ ਦੱਸ ਦੇ ਉਹਨਾਂ ਦੇ। ਉਹ ਪੰਜਾਂ ਦੇ 5 ਹੀ ਮੁੱਕ ਗਏ ਆ। ਹੁਣ ਮੇਰੇ ਨਾਲ ਤਾਂ ਬੰਦਾ ਕੋਈ ਨਹੀਂ ਜੀ, ਕਿਤੇ ਹੋਊਗਾ ਕੋਈ। ਸਾਡੇ ਨਾਲ ਸੀਗੇ ਜੀ ਬਜ਼ੁਰਗ ਫੌਜੀ ਅਸਲਮ ਸਾਹਿਬ, ਇਹਨਾਂ ਦੀ ਤੁਸੀਂ ਦਾਸਤਾਨ ਸੁਣੀ ਆ। ਭੁੱਲੇਆਲ ਪਿੰਡ ਦੇ ਵਿੱਚ ਉੱਠ ਕੇ ਆਏ ਆ। ਇਹ ਪੁਰਾਣੀਆਂ ਜਿਹੜੀਆਂ ਗੱਲਾਂ ਬਾਤਾਂ ਹਜੇ ਵੀ ਇਹਨਾਂ ਨੂੰ ਯਾਦ ਆ, ਕਿਉਂਕਿ ਇਹ ਇੱਕ ਐਸਾ ਕਹਿ ਲਓ ਕਿ ਅਹਿਸਾਸਾ ਆ ਇਹਨਾਂ ਦੇ ਕੋਲ ਕਿ ਮਰਦੇ ਦਮ ਤੱਕ ਇਹ ਨਹੀਂ ਭੁੱਲ ਸਕਦੇ। ਕਿ ਐਸਾ ਸਾਨਹਾ ਹੋਇਆ ਸੀਗਾ 1947 ਦਾ, ਜਿਹਨੂੰ ਇਹ ਕੱਲ ਦੀ ਗੱਲ ਤਾਂ ਭੁੱਲ ਸਕਦੇ, ਲੇਕਿਨ ਉਸ ਚੀਜ਼ ਨੂੰ ਨਹੀਂ ਭੁੱਲ ਸਕਦੇ ਮਰਦੇ ਦਮ ਤੱਕ। ਬੜੀ ਦੁਨੀਆ ਵੱਡੀ। ਤੇ ਅਸੀਂ ਕੋਸ਼ਿਸ਼ ਕਰੀ ਦੀ ਹੈ ਕਿ ਆਪਣੇ ਚੈਨਲ ਰਾਹੀਂ ਕਿ ਉਹ ਚੀਜ਼ਾਂ, ਉਹ ਮਾਲੂਮਾਤ ਜਿਹੜੀਆਂ ਸਾਡੀ ਅਗਲੀ ਨਸਲ ਨੂੰ ਪਤਾ ਲੱਗੇ ਕਿ ਪਾਕਿਸਤਾਨ ਬਣਿਆ ਕਿਸ ਤਰ੍ਹਾਂ ਸੀਗਾ, ਉਹ ਇਕੱਠੀਆਂ ਕਰਕੇ ਵੀਡੀਓ ਦੀ ਸ਼ਕਲ ਦੇ ਵਿੱਚ ਚੈਨਲ ਤੇ ਅਪਲੋਡ ਕਰੀ ਦੀਆਂ ਜੀ। ਚੰਗੀਆਂ ਲੱਗੀਆਂ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ, ਔਰ ਸਾਡੇ ਨਾਲ ਜੁੜੇ ਰਹੋ ਜੀ। ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੁੰਦੇ ਰਹਾਂਗੇ।